सलाम, सत श्री अकाल और नमस्कार। मौजूद है इस टाइम असी गुरुद्वारा दरबार साहब करतारपुर दे विच और इस टाइम साडे नाल मौजूद हैं इंडिया तो आई साडी एक मां जी, साडी वड्डी भैन जी। असी इन्हां तो जानते हैं कि इन्हां दा की नाम है। की नाम है जी तुहाडा? मेरा नाम अजीत कौर है जी। अजीत कौर जी। ते कित्थों आना होया? ਅਸੀਂ ਦਿੱਲੀ ਤੋਂ ਆਏ ਹਾਂ। दिल्ली ਇੰਡੀਆ तो ਤੋਂ ਦਿੱਲੀ ਤੁਸੀਂ ਤਾਂ ਤੋਂ। ਫਿਰ ਇੰਡੀਆ ਦਾ ਜਿਹੜਾ ਪੰਜਾਬ ਤੋਂ ਅੱਗੇ ਨਿਕਲ ਗਏ। ਜੀ ਹਾਂ ਲੇਕਿਨ ਅਗਰ ਪੁਰਾਣੇ ਪੰਜਾਬ ਦੀ ਗੱਲ ਕਰੀਏ ਤਾਂ ਤੇ ਇਹ ਦੱਸੋ ਕਿ ਤੁਹਾਡਾ ਪਹਿਲੀ ਵਾਰ ਇੱਥੇ ਆਣਾ ਹੋਇਆ ਜੀ ਬਿਲਕੁਲ ਪਹਿਲੀ ਵਾਰੀ। ਤੇ ਖਾਹਿਸ਼ ਕਦੋਂ ਦੀ ਸੀ ਕਿ ਇੱਥੇ ਇਸ ਜਾਣਾ ਹੈ? ਦੇਖੋ ਖੁਆਇਸ਼ ਤੇ ਆਪਣੇ ਧਾਰਮਿਕ ਸਥਲ ਤੇ ਪਹੁੰਚਣ ਦੀ ਰੋਜ਼ ਹੀ ਅਰਦਾਸਾਂ ਕਰੀਦੀਆਂ। ਠੀਕ ਹੈ ਨਾ, ਸ਼ੁਰੂ ਤੋਂ ਹੀ ਅਰਦਾਸਾਂ ਨੇ ਕਿ ਅਸੀਂ ਉੱਥੋਂ ਜਾ ਸਕੀਏ, ਗੁਰੂ ਜੀ ਦੀ ਧਰਤੀ ਤੇ ਅਸੀਂ ਵੀ ਮੱਥਾ ਟੇਕ ਸਕੀਏ। ਇਹ ਤੇ ਬਹੁਤ ਹੀ ਵੱਡੀ ਗੱਲ ਹੋਈ ਹੈ ਸਾਡੇ ਵਾਸਤੇ ਕਿ ਸਾਨੂੰ ਇਮਰਾਨ ਖਾਨ ਜੀ ਨੇ ਇਹ ਮੌਕਾ ਦਿੱਤਾ ਕਿ ਸਾਡੇ ਵਾਸਤੇ ਖੁੱਲੇ ਦਰਬਾਰ ਇੱਕ ਤਰ੍ਹਾਂ ਕਰ ਦਿੱਤੇ, ਇੱਕਦਮ ਖੁੱਲੇ ਦਰਬਾਰ। ਇਹ ਜਦੋਂ ਪਤਾ ਚੱਲਿਆ ਕਿ ਇਹ ਲਾਂਘਾ ਖੁੱਲ ਰਹੀ ਹੈ, ਯਕੀਨ ਆਇਆ ਕਿ ਇਸ ਤਰ੍ਹਾਂ ਹੋ ਸਕਦਾ ਹੈ? ਅਜੇ ਵੀ ਨਹੀਂ ਯਕੀਨ ਆ ਰਿਹਾ। ਅਜੇ ਵੀ ਲੱਗਦਾ ਹੈ ਸੁਪਨਾ ਤੇ ਨਹੀਂ ਹੈਗਾ ਸਭ ਕੁਝ। ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਇੱਕ ਲਾਂਘਾ ਇਸ ਤਰ੍ਹਾਂ ਖੁੱਲੇਗਾ ਔਰ ਅਸੀਂ ਖੁੱਲੇ ਦਰਸ਼ਨ ਦੀਦਾਰ ਸਾਨੂੰ ਉੱਥੇ ਹੋਣਗੇ। ਬਿਲਕੁਲ ਬਿਲਕੁਲ, ਕਦੀ ਸੋਚ ਹੀ ਨਹੀਂ ਸੀ ਸਕਦੇ ਤੇ ਬੜਾ ਵੱਡਾ ਕੰਮ ਹੋਇਆ। ਕਿਤਨਾ ਅਹਿਮ ਹੈ ਤੁਹਾਡਾ ਇਸ ਥਾਂ ਤੇ ਆਣਾ? ਅਗਰ ਤੁਸੀਂ ਅਹਿਮ ਦਾ ਮਤਲਬ ਸਮਝੋ, ਮਤਲਬ ਕਿਤਨੀ ਜ਼ਰੂਰੀ, ਚੰਗਾ, ਕਿਤਨੀ ਲੋੜ ਹੈ ਤੁਹਾਡੇ ਵਾਸਤੇ ਇਸ ਥਾਂ ਤੇ ਆਉਣ ਦੀ, ਉਹ ਸਾਰਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਕਿਤਨਾ ਅਹਿਮ ਹੈ। ਕਿਉਂਕਿ ਸਾਡੇ ਸੁਣਨ ਵਾਲੇ ਸ਼ਾਇਦ ਜਿਹੜੇ ਪਾਕਿਸਤਾਨੀ ਭੈਣਾਂ ਭਰਾ ਨੂੰ ਸਮਝ ਲੈਂਦੇ ਨੇ ਕਿ ਸ਼ਾਇਦ ਇਹ ਕੋਈ ਵਿਜ਼ਿਟਰ ਪੁਆਇੰਟ ਹੈ, ਤੇ ਉਹ ਦੱਸੋ ਕਿ ਇਹਦੀ ਧਾਰਮਿਕ ਜਿਹੜੀ ਇੰਪੋਰਟੈਂਸ ਹੈ ਉਹ ਕੀ ਹੈ? ਤੁਸੀਂ ਮੱਕੇ ਨਾਲ ਜੋੜ ਕੇ ਦਿਓ। ਮੱਕੇ ਉਹ ਤੁਹਾਨੂੰ ਪੁੱਛ ਰਹੇ ਨਾ, ਮੱਕੇ ਨਾਲ ਜੋੜੋ ਇਸ ਚੀਜ਼ ਨੂੰ। ਦੇਖੋ ਸਾਡੇ ਗੁਰੂ ਸਾਹਿਬ ਨੇ ਹਰ ਜਗ੍ਹਾ ਤੇ ਆਪਣੇ ਪੈਰ ਪਾਏ, ਠੀਕ ਹੈ ਨਾ। ਜਿੱਥੇ ਜਿੱਥੇ ਉਹ ਗਏ ਸਾਡੇ ਵਾਸਤੇ ਉਹ ਇਤਿਹਾਸਿਕ ਸਥਲ ਬਣ ਗਏ ਨੇ, ਠੀਕ ਹੈ। ਐਜ਼ ਏ ਟੂਰਿਸਟ ਪੁਆਇੰਟ ਦੁਨੀਆ ਵਾਸਤੇ ਹੋ ਸਕਦਾ ਹੈ, ਸ਼ਾਇਦ ਸਾਡੇ ਵਾਸਤੇ ਵੀ ਹੋ ਸਕਦਾ, ਪਰ ਸਾਡੇ ਵਾਸਤੇ ਧਾਰਮਿਕ ਅਹਿਮੀਅਤ ਇਹਦੀ ਜ਼ਿਆਦਾ ਹੈ ਕਿਉਂਕਿ ਇੱਥੇ ਸਾਡੇ ਗੁਰੂ ਸਾਹਿਬ ਜੀ ਆਏ ਸੀ, ਠੀਕ ਹੈ ਨਾ। ਇੱਥੇ ਉਹਨਾਂ ਦਾ ਸਭ ਇੱਕ ਤਰ੍ਹਾਂ ਨਾਲ ਉਹਨਾਂ ਦਾ ਜੀਵਨ ਇੱਥੇ ਬਹੁਤ ਸਾਰਾ ਬਤੀਤ ਹੋਇਆ ਤੇ ਸਾਡੇ ਵਾਸਤੇ ਬਹੁਤ ਬਹੁਤ ਹੀ ਇੰਪੋਰਟੈਂਟ ਜਗ੍ਹਾ ਹੈ। ਤੇ ਕੀ ਖਾਹਿਸ਼ ਹੈ ਪਾਕਿਸਤਾਨੀ ਸਰਕਾਰ ਨੂੰ, ਅਗਰ ਅਸੀਂ ਕੋਈ ਅਪੀਲ ਕਰੀਏ ਕਿ ਹੋਰ ਉਹ ਕੀ ਐਸਾ ਕਰੇ ਜਿਹਦੇ ਨਾਲ ਤੁਹਾਡੇ ਮਨ ਹੋਰ ਖੁਸ਼ ਹੋ ਜਾਣ, ਤੇ ਉਹ ਕੀ ਹੋਣਾ ਚਾਹੀਦਾ? ਦੇਖੋ ਅਜੇ ਤੇ ਅਸੀਂ ਸਿਰਫ ਕਰਤਾਰਪੁਰ ਸਾਹਿਬ ਜੀ ਦੇ ਅਜੇ ਤੇ ਇਸ ਖੁਸ਼ੀ ਨੂੰ ਸੰਭਾਲ ਰਹੇ ਹਾਂ। ਨਹੀਂ, ਇਸ ਖੁਸ਼ੀ ਨੂੰ ਤਾਂ ਸੰਭਾਲ ਹੀ ਰਹੇ ਆ, ਪਰ ਬਾਕੀ ਹੁਣ ਅਸੀਂ ਇੱਥੋਂ ਦੀ ਬਾਹਰ ਨਹੀਂ ਜਾ ਸਕਦੇ। ਅਸੀਂ ਸਾਡੇ ਇੱਥੇ ਹੋਰ ਵੀ ਧਾਰਮਿਕ ਸਥਲ ਹੈਗੇ ਨੇ, ਜੇ ਸਾਨੂੰ ਹਰ ਜਗ੍ਹਾ ਜਾਣ ਵਾਸਤੇ ਅਲਾਉ ਕਰ ਦੇਣ ਤਾਂ ਅਸੀਂ ਉਹਨਾਂ ਦੇ ਬਹੁਤ 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 ਸ਼ੁਕਰਗੁਜ਼ਾਰ ਹੋਵਾਂਗੇ। ਬਿਲਕੁਲ, ਉਹਦੇ ਵਾਸਤੇ ਤੇ ਅਲਾਓ ਹੈ ਜੀ। ਤੁਸੀਂ ਜਦੋਂ ਬਾਬਾ ਨਾਨਕ ਜੀ ਦੇ ਜਨਮ ਸਥਾਨ ਦੀਆਂ ਤਕਰੀਬਾਤ ਹੁੰਦੀਆਂ ਹਨ, ਉਹਨਾਂ ਦੇ ਜਨਮ ਦਿਨ ਦੀਆਂ ਤਕਰੀਬਾਤ, ਜਿਵੇਂ ਇਸ ਦਫਾ 550ਵੇਂ ਆਪ ਦੇ ਪ੍ਰਕਾਸ਼ ਪੁਰਬ ਦੀਆਂ ਤਕਰੀਬਾਤ ਹੋਈਆਂ, ਤੇ ਉਹਦੇ ਤੇ ਅਲਾਓ ਹੈ। ਲੇਕਿਨ ਇੱਕ ਜਿਤਨੇ ਵੀ ਅਸੀਂ ਸਿੱਖ ਭੈਣ ਭਰਾਵਾਂ ਨੂੰ ਮਿਲਣਾ, ਉਹਨਾਂ ਦੀ ਮਨ ਦੀ ਆਸ਼ਾ ਹੈ, ਖਾਹਿਸ਼ ਹੈ, ਤਮੰਨਾ ਹੈ, ਖਾਬ ਹੈ, ਸੁਪਨਾ ਉਹ ਇਹ ਵੀ ਹੁੰਦਾ ਹੈ ਕਿ ਸਾਨੂੰ ਨਨਕਾਣਾ ਸਾਹਿਬ ਜਾਣ ਦਿੱਤਾ ਜਾਵੇ, ਸਾਨੂੰ ਹਸਨ ਅਬਦਾਲ ਜਾਣ ਦਿੱਤਾ ਜਾਵੇ। ਔਰ ਉਹ ਫਿਰ ਸਾਲ ਬਾਅਦ ਹੀ ਕਿਉਂ? ਸਵਾਲ ਇਹ ਵੀ ਕਰਦੇ ਨੇ ਕਿ ਉਹ ਸਾਲ ਬਾਅਦ ਹੀ ਕਿਉਂ? ਜਦੋਂ ਸਾਡੀ ਖਾਹਿਸ਼ ਕਰਦੀ ਹੈ ਬਾਬਾ ਨਾਨਕ ਸਾਨੂੰ ਬੁਲਾਵੇ ਤੇ ਅਸੀਂ ਉਦੋਂ ਕਿਉਂ ਨਾ ਜਾਈਏ? ਸੋ ਦੱਸਦੇ ਜਾਈਏ ਕਿ ਇਸ ਥਾਂ ਦੀ ਤੇ ਇਜਾਜ਼ਤ ਮਿਲ ਗਈ ਕਿਉਂਕਿ ਇਹ ਨਾਲ ਹੀ ਲਾਂਘਾ ਹੈ ਔਰ ਉਸ ਲਾਂਘੇ ਦੇ ਤੇ ਇਹਦੇ ਵਾਸਤੇ ਵੀ ਅਗਰ ਸਰਕਾਰਾਂ ਕੁਝ ਸੋਚਣਾ ਚਾਹਣ, ਸਰਕਾਰਾਂ ਕੁਝ ਕਰਨਾ ਚਾਹਣ ਤੇ ਸਭ ਕੁਝ ਹੋ ਜਾਂਦਾ ਹੈ। ਔਰ ਉਹ ਕਿਵੇਂ ਹੁੰਦਾ ਹੈ? ਉਹਦੇ 'ਚ ਲੋਕਾਂ ਦੀ ਦੁਆਵਾਂ ਵੀ ਸ਼ਾਮਿਲ ਹੁੰਦੀਆਂ, ਸਰਕਾਰਾਂ ਦੀ ਮਰਜ਼ੀ ਵੀ ਸ਼ਾਮਿਲ ਹੁੰਦੀਆਂ। ਸੋ ਅਸੀਂ ਇੱਕ ਅਪੀਲ ਜਿਹੜੀ ਇਹਨਾਂ ਦੀ ਇਹ ਅਪੀਲ ਹੈ ਆਪਣੇ ਚੈਨਲ ਰਾਹੀਂ ਅੱਗੇ ਅਸੀਂ ਇਹੀ ਕਰਨਾ ਹੈ ਕਿ ਇਹਨਾਂ ਸਖਤੀਆਂ ਨੂੰ ਘੱਟ ਕੀਤਾ ਜਾਵੇ, ਲੋਕਾਂ ਲਈ ਹੋਰ ਆਸਾਨੀਆਂ ਦਿੱਤੀਆਂ ਜਾਣ। ਔਰ ਯਕੀਨ ਜਾਣੋ ਅਗਰ ਅਸੀਂ ਜਿਤਨੀਆਂ ਆਸਾਨੀਆਂ ਦੇਵਾਂਗੇ ਇਹਨਾਂ ਦੋਨਾਂ ਰਿਆਸਤਾਂ ਵਾਸਤੇ ਉਤਨਾ ਹੋਰ ਬਿਹਤਰ ਹੋਏਗਾ, ਇਹ ਰਿਆਸਤਾਂ ਹੋਰ ਖੁਸ਼ਹਾਲ ਹੋਣਗੀਆਂ। ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਰਹਿਣ।